ਇਹ ਜੀ ਆਖਰੀ ਪਿੰਡ ਤੇ ਇਹ ਬ੍ਰਿਜ ਦੇ ਉੱਤੇ ਮੈਂ ਜਾ ਰਿਹਾ। ਢੱਕਲੇ ਪਾਥੀਆਂ ਲੋਕਾਂ ਬੰਨੀਆਂ ਹੁੰਦਾ ਸੀ ਤੇ ਇਹ ਦੇਖੋ ਇੱਥੇ ਸਾਰਾ ਪੁਲ ਹੁੰਦਾ ਸੀ। ਇਹ ਪੁਲ ਜਿਹੜਾ ਨਾ ਇਹ ਇਸ ਤਰ੍ਹਾਂ ਹੁੰਦਾ ਸੀ ਤੇ ਇੱਥੇ ਤੱਕ ਆਉਂਦਾ ਸੀ। ਤੇ ਇਹ ਦੇਖੋ ਤੁਸੀਂ ਇਹਦੀ ਬਾਕੀਆਂ ਤੇ ਇਸ ਸਾਈਡ ਤੇ ਰਹਿ ਗਈਆਂ ਨੇ ਤੇ ਇਹ ਸਾਈਡ ਤੇ ਪੁਲ ਜਨਾਬ ਇੱਥੇ ਸੁਣਿਆ ਵੀ ਮਹਾਰਾਜ ਸੀ ਜਿਹੜਾ ਬਾਦਸ਼ਾਹ ਸੀ ਨਾ ਅੰਗਰੇਜ਼ ਉਹ ਹਾਥੀ ਤੇ ਲੰਘਦਾ ਰਿਹਾ। ਅੱਛਾ ਹਾਂਜੀ ਇਹ ਚੌਕ ਜੇ ਠੀਕ ਹੈ। ਸਿਆਲਕੋਟ ਜੰਮੂ ਨਾਰੋਵਾਲ ਇਹ ਸਾਰੇ ਸ਼ਹਿਰਾਂ ਦਾ ਚੌਕ ਹੈ ਸ਼ਕਰਗੜ੍ਹ ਅੱਛਾ ਇੱਕੋ ਜਿੰਨਾ। ਠੀਕ ਹੈ। ਇਹ ਨਖਨਾਲ ਹਾਂਜੀ ਇੱਥੇ ਮੀਲ ਲੱਗਾ ਹੁੰਦਾ ਸੀ, ਇੱਥੇ ਬੰਗਲਾ ਹੁੰਦਾ ਸੀ। ਅਫਸਰ ਉਹ ਤੇ ਅਸੀਂ ਵੀ ਦੇਖੇ ਨੇ ਬਹਿੰਦੇ ਨੇ ਉਹ ਰੱਸੇ ਵਾਲੀ ਪੱਖੀ ਝੋਲਦੇ ਨੇ ਉਹਨਾਂ ਨੂੰ। ਅੱਛਾ ਹਾਂਜੀ ਹਾਂਜੀ ਠੀਕ ਹੈ। ਹਾਂ ਤੇ ਮੋਗੇ ਨੂੰ ਨਿਸ਼ਾਨ ਉਹ ਕੋਠੇ 65 ਦੇ ਵਿੱਚ ਜਦੋਂ ਨੱਠ ਗਈਆਂ ਨੇ ਇੱਥੋਂ ਤੇ ਫਿਰ ਹਿੰਦੂਆਂ ਹੀ ਢਾਡੂ ਛੜੇ ਹਨ। ਆਹ ਇੱਥੇ ਤੇ ਆ ਗਏ ਹੋਣੇ ਨਾ ਸਾਰੇ ਇੰਡੀਆ ਦੀ ਹਾਂਜੀ ਇਹ ਸਾਰੇ ਹਿੰਦੂਆਂ ਨੇ 6-7 ਮਹੀਨੇ ਉੱਧਰ ਰਹਿ ਕੇ ਆਏ। ਤੇ ਜਦੋਂ ਤੁਸੀਂ ਵਾਪਸ ਆਏ ਤੇ ਪਿੰਡ ਹੈ ਸੀ ਕੋਈ ਕਾਬਲ ਰਹਿਣ ਦੇ ਕਿ ਨਹੀਂ? ਪਿੰਡ ਆਹੋ ਪਿੰਡ ਯਕੀਨ ਕਰਿਓ ਜਿਹੜੀ ਐਡੀ ਚੀਜ਼ ਨਹੀਂ ਜਿਹਦੇ ਵਿੱਚ ਮਸਲ ਘੜਾ ਪਾਣੀ ਪੀਣਾ ਰੱਖਦੇ ਆ ਉਹ ਵੀ ਉਹ ਸਾੜ ਗਏ ਦੇ। ਅੱਗਾ ਲਾ ਗਏ ਸਨ? ਹਾਂਜੀ ਅੱਗ ਲਾ ਗਏ ਦੇ ਹਨ। ਅੱਛਾ ਫਿਰ ਨਵੇਂ ਸਿਰ ਤੋਂ ਬਾਅਦ ਹੋਇਆ? ਨਵੇਂ ਸਿਰੇ ਤੋਂ ਬਾਅਦ ਸਾਰੇ ਢਾਡੇਰੀ ਕਛੜੇ ਦੇ ਉਹਨਾਂ ਨੇ। ਤੇ ਇੱਥੇ ਬਾਰਡਰ ਨੇੜੇ ਹੀ ਹੈ? ਬਾਰਡਰ ਦੇ ਨੇੜੇ ਹੀ ਹੈ। ਅੱਛਾ ਅੱਛਾ ਹਾਂਜੀ, ਹਾਂਜੀ। ਤੁਹਾਡਾ ਕੀ ਨਾਮ ਹੈ? ਮੇਰਾ ਨਾਂ ਅਨਵਰ ਜੀ। ਜੀ ਅਸਲਾਮ ਵਾਲੇਕੁਮ ਦੋਸਤੋ, ਮੈਂ ਔਰੰਗਜ਼ੇਬ ਬੇਗ ਇੱਕ ਨਈ ਵੀਡੀਓ ਨਾਲ ਤੇ ਇਸ ਵੇਲੇ ਤੁਹਾਨੂੰ ਮੈਂ ਵਿਖਾ ਰਿਹਾ ਵਾਂ ਬਹੁਤ ਹੀ ਪੁਰਾਣਾ ਕੋਈ ਤਕਰੀਬਨ 200-250 ਸਾਲ ਪੁਰਾਣਾ ਪੁਲ ਹੈਗਾ। ਇਹ ਅੰਗਰੇਜ਼ ਦੌਰ ਦਾ ਬਣਾਇਆ ਹੈ। ਇਹਨੂੰ ਕੋਈ ਸੀਮੈਂਟ ਵਗੈਰਾ ਨਹੀਂ ਲੱਗਾ ਤੇ ਕਿਹਾ ਜਾਂਦਾ ਕਿ ਇਹਨੂੰ ਮਕਈ ਦਾ ਜਿਹੜਾ ਨਾ ਉਹ ਆਟਾ ਜਿਹਨੂੰ ਕਿਹਾ ਜਾਏ ਆਟਾ ਕਹਿ ਲਓ ਦਾਦਰ ਪਾਦਰ ਜਿਹੜਾ ਕਰਕੇ ਮਕਈ ਦਾ ਆਟਾ ਲੱਗਿਆ ਤੇ ਇਹ ਪੁਲ ਬਣਿਆ ਸੀ। ਬਿਲਕੁਲ ਹੁਣ ਪੁਲ ਵੀ ਆਖਰੀ ਮਰਾਹਲ ਤੇ ਵੇ ਟੁੱਟਣ ਦਾ ਜਿਹੜਾ ਨਾ ਇਹਦਾ ਅੱਧਾ ਹਿੱਸਾ ਟੁੱਟ ਗਿਆ ਲੇਕਿਨ ਜਿਹੜਾ ਹਿੱਸਾ ਮਹਿਫੂਜ਼ ਉਹ ਤੁਹਾਨੂੰ ਮੈਂ ਵਿਖਾਲਣਾ। ਮੈਂ ਅੱਗੇ ਜਾਣਾ ਤੇ ਇਹ ਜਨਾਬ ਬਾਰਡਰ ਦਾ ਆਖਰੀ ਪਿੰਡ ਹੈ ਨਖਨਾਲ। ਇਹਦੇ ਅੱਗੇ ਫਿਰ ਬਿਲਕੁਲ ਚੰਦ 2-3 ਕਿੱਲਿਆਂ ਤੇ ਨਾ ਇੰਡੀਆ ਦਾ ਬਾਰਡਰ ਸ਼ੁਰੂ ਹੋ ਜਾਂਦਾ ਤੇ ਇਹ ਪੁਲ ਜਾਂਦਾ ਸੀ ਆਖਰੀ ਪਿੰਡ ਦੂਸਰੀ ਸਾਈਡ ਤੇ ਜਿਹੜਾ ਨਾ ਉਹ ਸਕਰੋੜ ਉਸ ਸਾਈਡ ਤੇ ਜਾਂਦਾ ਸੀ। ਤੇ ਇਹ ਦੇਖੋ ਇੱਥੇ ਸਾਰਾ ਪੁਲ ਹੁੰਦਾ ਸੀ। ਇਹ ਪੁਲ ਜਿਹੜਾ ਨਾ ਇਹ ਇਸ ਤਰ੍ਹਾਂ ਹੁੰਦਾ ਸੀ ਤੇ ਇੱਥੇ ਤੱਕ ਆਉਂਦਾ ਸੀ। ਤੇ ਇਹ ਦੇਖੋ ਤੁਸੀਂ ਇਹਦੀ ਬਾਕੀਆਂ ਤੇ ਇਸ ਸਾਈਡ ਤੇ ਰਹਿ ਗਈਆਂ ਨੇ ਤੇ ਇਹ ਸਾਈਡ ਤੇ ਪੁਲ ਜਨਾਬ ਇਹ ਸੀਮੈਂਟ ਨਾਲ ਨਹੀਂ ਬਣਿਆ, ਇੱਟਾਂ ਤੇ ਮਕਈ ਦਾ ਆਟਾ। ਹੁਣ ਅੱਲਾ ਬਿਹਤਰ ਜਾਣਦਾ ਉਸ ਦੌਰ ਦੇ ਵਿੱਚ ਕੀ ਸਾਇੰਸ ਸੀ ਕਿ ਮਕਈ ਦੇ ਆਟੇ ਨੂੰ ਉਹਨਾਂ ਨੇ ਵਿੱਚ ਕੋਈ ਪਾ ਕੇ ਹੋਰ ਕੋਈ ਚੀਜ਼ਾਂ ਤੇ ਇਹ ਜਨਾਬ ਬ੍ਰਿਜ ਬਣਾਇਆ ਸੀ ਤੇ ਬੜਾ ਵੱਡਾ ਬ੍ਰਿਜ ਸੀ। ਆ ਦੇਖੋ ਇੱਥੋਂ ਜਿਹੜਾ ਨਾ ਇਹ ਚੁੱਕਿਆ ਜਾਂਦਾ ਸੀ ਬ੍ਰਿਜ ਇਸ ਤਰ੍ਹਾਂ, ਇਹ ਉੱਤੋਂ ਦੀ ਮਰਾਬ ਬਣ ਕੇ ਤੇ ਇੱਥੇ ਆ ਡਿੱਗਦਾ ਸੀ, ਥੱਲੇ ਨਾਲ ਹੈ। ਤੇ ਇਹ ਦੇਖੋ ਜਨਾਬ ਹੁਣ ਇਹ ਆਖਰੀ ਸਾਂਸਾਂ ਜਿਹੜਾ ਆਖਰੀ ਸਾਹ ਲੈ ਰਿਹਾ। ਇਹ ਦੇਖੋ ਨਾ ਇਹਦਾ ਮਲਬਾ ਡਿੱਗਾ, ਇਹ ਦੇਖੋ ਤੇ ਇਹ ਇਹਦਾ ਮਟੀਰੀਅਲ ਹੈ ਜਿਹਦੇ ਨਾਲ ਇਹ ਬਣਿਆ ਸੀ ਤੇ ਇਹ ਅੱਜ ਵੀ ਨਹੀਂ ਟੁੱਟਦਾ ਪਿਆ। ਮੇਰੇ ਕੋਲ ਤਾਂ ਨਹੀਂ ਜੇ ਟੁੱਟਦਾ ਪਿਆ। ਹੁਣ ਅੱਲਾ ਬਿਹਤਰ ਜਾਣਦਾ ਕੀ ਹੈ। ਦੇਖੋ ਤੁਸੀਂ ਕਿਆ ਬਾਤ ਹੈ ਜੀ। ਇਹ ਬਾਰਡਰ ਦਾ ਆਖਰੀ ਜਿਹੜਾ ਪਿੰਡ ਹੈ ਨਾ ਨਖਨਾਲ, ਉੱਥੇ ਇਹ ਬ੍ਰਿਜ ਬਣਿਆ ਤੇ ਕੋਈ 250 ਸਾਲ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਇਹਨੂੰ ਕੋਈ 250 ਸਾਲ ਹੋ ਗਿਆ ਤੇ ਇਹ ਅੱਜ ਵੀ ਇਹਦਾ ਢਾਂਚਾ ਇੱਕ ਰਹਿ ਗਿਆ। ਇਹ ਦੇਖੋ ਜਨਾਬ ਕੀ ਸ਼ਾਹਕਾਰ ਸੀ। ਤੇ ਮੈਂ ਹਮੇਸ਼ਾ ਕੋਸ਼ਿਸ਼ ਕਰਨਾ ਕਿ ਤੁਹਾਨੂੰ ਕੋਈ ਨਾ ਕੋਈ ਅੱਛੀ ਵੀਡੀਓ ਵਿਖਾਲਾਂ, ਕੋਈ ਤਾਰੀਖੀ ਵੀਡੀਓ ਵਿਖਾਲਾਂ, ਖਾਤਰੀਖੀ ਇਮਾਰਤ ਹੋਏ ਜਾਂ ਕੋਈ ਵੰਡ ਤੋਂ ਪਹਿਲਾਂ ਦੀਆਂ ਇਮਾਰਤਾਂ ਹੋਣ। ਤੇ ਇਹ ਵੀ ਉਹਦਾ ਇੱਕ ਸ਼ਾਹਕਾਰ ਹੈ। ਤੇ ਜਨਾਬ ਇਸ ਵੇਲੇ ਮੈਂ ਆਇਆ ਮੈਂ ਬਿਲਕੁਲ ਪਾਕਿਸਤਾਨ ਤੇ ਇੰਡੀਆ ਦੇ ਬਾਰਡਰ ਦੇ ਉੱਤੇ। ਇਹ ਦੇਖੋ ਤੁਸੀਂ ਤੇ ਇੱਕ ਮੈਨੂੰ ਚੀਜ਼ ਨਜ਼ਰ ਆਈ ਸੀ ਬ੍ਰਿਜ ਦੇ ਬਾਰੇ 'ਚ ਬੜਾ ਸੁਣਿਆ ਸੀ ਕਿ ਜੇ ਟੁੱਟ ਗਿਆ ਤੇ ਇਹਦਾ ਜਿਹੜਾ ਨਾ ਥੋੜ੍ਹਾ ਹੀ ਹਿੱਸਾ ਰਹਿ ਗਿਆ। ਇਹ ਦੇਖੋ ਤੇ ਇਹ ਬ੍ਰਿਜ ਇੱਥੇ ਜਿਹੜਾ ਨਾ ਤੁਸੀਂ ਦੂਸਰੇ ਲਫ਼ਜ਼ਾਂ 'ਚ ਇਹ ਕਹਿ ਲਓ ਕਿ ਮੈਂ ਹੁਣ ਬ੍ਰਿਜ ਦੇ ਬਿਲਕੁਲ ਥੱਲੇ ਖੜਾ ਵਾਂ। ਇਹ ਇੱਥੇ ਬ੍ਰਿਜ ਹੁੰਦਾ ਸੀ, ਇਹ ਇਹਦੇ ਉੱਤੋਂ ਦੀ ਜਾਂਦਾ ਹੁੰਦਾ ਸੀ ਇਸ ਤਰ੍ਹਾਂ ਇਹ ਬਿਲਕੁਲ। ਤੇ ਇਸ ਪਾਸੇ ਜਿਹੜਾ ਨਾ ਦੂਜਾ ਹਿੱਸਾ ਸੀ ਇਹਦਾ ਜਿਹੜਾ ਕਿ ਹੁਣ ਬਿਲਕੁਲ ਡਿੱਗ ਗਿਆ। ਇਹ ਦੇਖੋ ਇਹ ਜਨਾਬ ਪਾਕ ਭਾਰਤ ਦੀ ਵੰਡ ਜਦੋਂ ਹੋਈ ਤੇ ਇੱਥੇ ਫਿਰ ਲਾਈਨ ਲੱਗ ਗਈ ਤੇ ਇਹ ਪਿੰਡ ਰਹਿ ਗਿਆ ਆਖਰੀ ਨਖਨਾਲ। ਤੁਸੀਂ ਨਕਸ਼ੇ ਤੇ ਚੈੱਕ ਕਰੋਗੇ ਤੇ ਨਖਨਾਲ ਬਿਲਕੁਲ ਬਾਰਡਰ ਤੇ ਪਿੰਡ ਹੈਗੇ ਤੇ ਇਹਦੇ ਦੂਸਰੇ ਪਾਸੇ ਜਿਹੜਾ ਨਾਲ ਉਹ ਵੀ ਬਾਰਡਰ ਦੀ ਲਾਈਨ ਤੇ ਪਿੰਡ ਸਕਰੋੜ, ਉਹ ਇੱਧਰ ਇਹ ਸਕਰੋੜ ਪਿੰਡ ਇਹਦੇ ਵਿੱਚ। ਤੇ ਇਹ ਬ੍ਰਿਜ ਜਾਂਦਾ ਹੁੰਦਾ ਸੀ ਇਹਨਾਂ ਪਿੰਡਾਂ ਨੂੰ ਜਿਹੜਾ ਕਿ ਇਹ ਦੇਖੋ ਇਹ ਟੁੱਟ ਭੱਜ ਕੇ ਇਹ ਜਾਨਵਰ ਇੱਥੇ ਦੋਸਤੋ ਵੰਡ ਲੱਗ ਗਈ, ਡੱਕੇ ਲੱਗ ਗਏ ਪੰਜਾਬੀਆਂ ਨੂੰ। ਇਹ ਸਾਰਾ ਪੰਜਾਬ ਦਾ ਏਰੀਆ ਜਿਸ ਤਰ੍ਹਾਂ ਕਿ ਵਰਨਾ ਇਹ ਸੀ ਕਿ ਹਰ ਜਿਹੜਾ ਨਾ ਉਹ ਪੰਜਾਬੀ ਕੀ ਤੇ ਹਰ ਕੋਈ ਜਿਹੜਾ ਨਾ ਉਹ
ਆਜ਼ਾਦ ਸੀ ਇਹਨਾਂ ਮੁਲਕਾਂ ਚ ਆਉਣ ਜਾਣ ਤੇ, ਲੇਕਿਨ ਹੁਣ ਡੱਕੇ ਲੱਗ ਗਏ ਤੇ ਵੀਜ਼ੇ ਲਵੋ, ਮਿਲ ਗਿਆ ਨਹੀਂ ਤਾਂ ਨਾ ਹੀ ਸਹੀ। ਤੇ ਇਹ ਇੱਥੋਂ ਤੁਸੀਂ ਦੇਖੋ ਬ੍ਰਿਜ, ਇਹ ਸੀ ਸਾਰਾ ਨਾਲਾ, ਇਹ ਦੇਖੋ ਇੱਥੋਂ ਸ਼ੁਰੂ ਹੋ ਕੇ ਤੇ ਬ੍ਰਿਜ ਜਾਂਦਾ ਸੀ, ਇਹ ਗੋਰੇ ਨੇ ਬਣਾਇਆ। ਇਹ ਦੇਖੋ ਜਨਾਬ, ਕੋਈ ਵਹਾਏਗਾ ਤੁਹਾਨੂੰ ਇਹੋ ਜਿਹੀ ਵੀਡੀਓ ਜਾ ਕੇ ਬਾਰਡਰਾਂ ਤੇ ਹੁਣ ਤੁਸੀਂ ਚੈਨਲ ਵੀ ਸਬਸਕ੍ਰਾਈਬ ਕਰਨ ਲੱਗੇ, ਅਗਰ ਕੰਜੂਸੀ ਕਰੋ ਤੇ ਫਿਰ ਭਾਈ ਹੁਣ ਕੀ ਕਹਿ ਸਕਦੇ ਆ। ਲਾਈਕ ਸ਼ੇਅਰ ਕਰਿਆ ਕਰੋ ਜ਼ਿਆਦਾ ਤੋਂ ਜ਼ਿਆਦਾ, ਤਾਂ ਕਿ ਸਾਡੀ ਹੌਸਲਾ ਅਫਜ਼ਾਈ ਹੋਏ, ਤੁਹਾਨੂੰ ਹੋਰ ਫਿਰ ਨਵੀਆਂ ਵੀਡੀਓ ਕੱਢ ਕੇ ਵਿਖਾ ਲਈਏ। ਬੈਲ ਆਈਕਨ ਜ਼ਰੂਰ ਦਬਾਇਆ ਕਰੋ, ਘੰਟੇ ਦਾ ਬਟਨ। ਉਹਦੀ ਰੀਜ਼ਨ ਹੈ ਕਿ ਜਦੋਂ ਤੁਸੀਂ ਬੈਲ ਦਬਾਓਗੇ ਫਿਰ ਤੁਹਾਨੂੰ ਵੀਡੀਓ ਮਿਲੇਗੀ। ਮੇਰਾ ਸਬਸਕ੍ਰਾਈਬ ਵੀ ਕਰ ਲੋਗੇ ਨਾ ਤੇ ਬੈਲ ਨਾ ਦਬਾਈ ਤੇ ਫਿਰ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਆਉਣਾ। ਇਹ ਜਨਾਬ ਨਾਲ ਹੈ, ਇਹ ਇੱਥੋਂ ਦੀ ਜਿਹੜਾ ਨਾ ਉਹ ਕੀ ਕਹਿੰਦੇ ਨੇ, ਇੱਕ ਮੋਟਰਸਾਈਕਲ ਲੰਘਣੀ ਉਹਨੂੰ ਪਤਾ ਨਹੀਂ ਕਿੰਝ ਲੰਘਦੀ ਹੈ, ਕਿਉਂਕਿ ਬ੍ਰਿਜ ਤੇ ਹੁਣ ਟੁੱਟਾ ਹੈ। ਵੇਖੋ ਜਨਾਬ ਸ਼ਾਹਕਾਰ, ਤੁਹਾਨੂੰ ਮੈਂ ਜਿਹੜਾ ਨਾ ਛੋਟਾ ਜਿਹਾ ਵਿਊ ਹਾਲ ਨਾ ਬ੍ਰਿਜ ਦੇ ਉੱਤੇ ਜਾ ਕੇ, ਠੀਕ ਹੈ ਨਾ, ਇਹ ਮੈਂ ਬ੍ਰਿਜ ਦੇ ਉੱਤੇ ਜਾਣਾ, ਇਹ ਜੀ ਆਖਰੀ ਪਿੰਡ ਤੇ ਇਹ ਬ੍ਰਿਜ ਦੇ ਉੱਤੇ ਮੈਂ ਜਾ ਰਿਹਾ। ਢੱਕਲੇ ਪਾਥੀਆਂ ਲੋਕਾਂ ਬੰਨੀਆਂ ਨੇ ਉੱਤੇ, ਤੇ ਇਹ ਇੱਥੋਂ ਦੀ ਸੜਕ ਹੁੰਦੀ ਸੀ, ਇਹ ਬਿਲਕੁਲ ਇੱਥੋਂ ਦੀ ਸੜਕ ਹੁੰਦੀ ਸੀ ਤੇ ਇਹ ਪੁਲ ਦੇ ਗਏ ਉੱਤੇ ਆ। ਹੁਣ ਪੁਲ ਦੇ ਅੱਗੇ ਗਾਈਆਂ ਵੱਜੀਆਂ ਨੇ, ਮੈਨੂੰ ਭਾਵੇਂ ਢੁੱਡ ਮਾਰ ਕੇ ਸੁੱਟ ਦੇਣ, ਲੇਕਿਨ ਤੁਹਾਨੂੰ ਵੀਡੀਓ ਮੈਂ ਜ਼ਰੂਰ ਪਾ ਲਾਂਗਾ। ਇਹ ਦੇਖੋ ਜੀ, ਕਿਆ ਬਾਤ ਹੈ, ਕਿਆ ਤਰੀਹੀ ਸ਼ਾਹਕਾਰ ਹੈ। ਲੰਘ ਜਾਣੇ ਜੀ ਮੱਝੇ, ਮੈਨੂੰ ਆਖੀ ਕੁਝ ਨਾ, ਤੇਰੀ ਮਿਹਰਬਾਨੀ। ਇਹ ਦੇਖੋ ਇੱਥੋਂ ਪੁਲ ਜਾਂਦਾ ਸੀ ਤੇ ਅੱਗੇ ਜਨਾਬ ਹੁਣ ਪੁਲ ਹੈ ਨਹੀਂ। ਇਹ ਦੇਖੋ ਇੱਥੇ ਆ ਗਏ ਤੇ ਪੁਲ ਟੁੱਟ ਗਿਆ। ਇਹ ਦੇਖੋ ਤੁਸੀਂ, ਹੈ ਕੋਈ ਕਿੰਨੇ ਫੁੱਟ ਚੌੜੀ ਦੀਵਾਰ ਹੈ। ਇਹ ਦੇਖੋ, ਤੇ ਇਹ ਹੋਰੇ ਪਤਾ ਨਹੀਂ ਕੀ ਲੱਗਾ ਜੇ ਇਹਨੂੰ, ਜਿਹੜਾ ਕਿ ਬਜ਼ੁਰਗਾਂ ਦਾ ਕਹਿੰਦੇ ਮਕਈ ਦਾ ਆਟਾ, ਤੇ ਹੋਰੇ ਕੀ ਸੀਮੈਂਟ ਪਾ ਕੇ ਵਿੱਚ, ਸੀਮੈਂਟ ਘਰ ਕਿੱਥੇ ਹੁੰਦਾ ਸੀ ਉਦੋਂ। ਇਹ ਜਨਾਬ ਪਿੰਡ ਨਖਨਾਲ, ਬਾਰਡਰ ਦੇ ਆਖਰੀ ਪਿੰਡਾਂ 'ਚ, ਠੀਕ ਹੈ ਨਾ। ਤੇ ਇਹ ਪੁਲ ਇੱਧਰੋਂ ਦੀ ਆਉਂਦਾ ਸੀ, ਇਹ ਸੜਕ, ਇਹ ਜਨਾਬ ਤੇ ਇੱਧਰ ਨੂੰ, ਤੇ ਅੱਗੋਂ ਫਿਰ ਇਹ ਜਨਾਬ ਰੋਡ ਤੇ ਇੱਧਰ ਨੂੰ ਜਾਂਦਾ ਹੁੰਦਾ ਸੀ, ਤੇ ਇਹ ਅੱਗੇ ਰਸਤਾ ਇਹ ਇੱਥੋਂ ਇੱਧਰ ਨੂੰ ਪੈ ਕੇ, ਤੇ ਇਹ ਦੇਖੋ ਇਹ ਸਾਰਾ ਬਾਰਡਰ ਏਰੀਆ, ਇਹ ਸਭ ਬਾਰਡਰ ਹੈ। ਇਹ ਬੰਨ ਦੇਖ ਰਹੇ ਨਾ, ਇਹਦੇ ਪਰਾਂ ਇੰਡੀਆ। ਇਹ ਦੇਖੋ ਇਹ ਸਾਰਾ ਬੰਨ, ਇਹ ਚੰਦ ਕਿੱਲੇ ਵਿੱਚ ਨੇ ਜ਼ਮੀਨ ਦੇ, ਜਿਹੜੇ ਕਿ ਸਾਡੇ ਪਾਕਿਸਤਾਨ ਦੇ ਏਰੀਏ 'ਚ ਨੇ, ਯਾਨੀ ਕਿ ਲਹਿੰਦੇ ਪੰਜਾਬ 'ਚ ਨੇ। ਇਹ ਸਕਰੋੜ ਪਿੰਡ ਨਜ਼ਰ ਆ ਰਿਹਾ ਤੁਹਾਨੂੰ ਜਨਾਬ, ਇਹ ਸਕਰੋੜ ਹੈ, ਇਹ ਬਿਲਕੁਲ ਕਿਨਾਰੇ 'ਤੇ, ਠੀਕ ਹੈ ਨਾ। ਤੁਸੀਂ ਨਕਸ਼ੇ 'ਚ ਵੇਖੋ, ਇਹ ਪਿੰਡ ਨਖਨਾਲ, ਸਕਰੋੜ, ਚਾਰਵਾ ਸੈਕਟਰ 'ਤੇ ਨੇ। ਤੇ ਇੱਥੇ ਜਨਾਬ ਅਕਸਰ ਜਦੋਂ ਗੋਲਾਬਾਰੀ ਹੁੰਦੀ ਹੈ ਨਾ, ਛੋਟੀ ਮੋਟੀ ਝੜਫਾਂ ਹੁੰਦੀਆਂ ਨੇ, ਤੇ ਇਹ ਪਿੰਡਾਂ ਨੂੰ ਸ਼ਦੀਦ ਨੁਕਸਾਨ ਪਹੁੰਚਦਾ, ਬੰਦੇ ਵੀ ਮਰ ਜਾਂਦੇ ਨੇ ਵਿਚਾਰੇ, ਤੇ ਡੰਗਰ ਵੀ ਮਰਦੇ ਨੇ, ਤੇ ਅਕਸਰ ਜਿਹੜਾ ਨੇ ਝੜਫਾਂ ਰਹਿੰਦੀਆਂ ਨੇ। ਤੇ ਇਸ ਵੀਡੀਓ ਦਾ ਬਣਾਉਣ ਦਾ ਮਕਸਦ ਇਹ ਸੀ, ਇਹ ਦੇਖੋ ਇਹ ਹੁਣ ਸਾਰਾ ਬਾਰਡਰ ਏਰੀਆ, ਇਹ ਬਿਲਕੁਲ ਉਹ ਪਿਛਲੇ ਦਰਖਤ ਜਿਹੜੇ ਨੇ ਉਹ ਇੰਡੀਆ ਦੇ 'ਚ ਨੇ, ਉਹ ਪਿਛਲੇ ਦਰਖਤ ਜਿਹੜੇ ਨੇ ਉਹ ਇੰਡੀਆ 'ਚ ਨੇ। ਇਹ ਸਾਰੇ ਜਿਹੜੀਆਂ ਨੇ ਪੈਲੀਆਂ ਸਾਡੀਆਂ ਪਾਕਿਸਤਾਨ ਦੀਆਂ, ਤੇ ਇੱਥੇ ਜਗ੍ਹਾ ਜਗ੍ਹਾ ਚੈੱਕ ਪੋਸਟਾਂ ਬਣੀਆਂ ਨੇ, ਠੀਕ ਹੈ ਨਾ। ਇਹ ਦੇਖੋ ਤੁਸੀਂ, ਤੇ ਜਨਾਬ ਇਹ ਸ਼ਾਹਕਾਰ ਤੁਹਾਨੂੰ ਵਿਖਾ ਲਿਆ, ਬਾਰਡਰ ਏਰੀਆ ਤੇ ਪੁਲ ਤੇ ਆਖਰੀ ਪਿੰਡ। ਤੇ ਇਹ ਉਮੀਦ ਹੈ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। ਅਗਰ ਚੰਗੀ ਲੱਗੀ ਹੈ ਤੇ ਕਮੈਂਟ ਕਰਕੇ ਦੱਸਿਆ ਕਰੋ ਭਰਾਓ, ਦੋਸਤੋ, ਵੀਰੋ। ਜਿਉਂਦੇ ਰਹੋ, ਹੱਸਦੇ ਵਸਦੇ ਰਹੋ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਇੱਕ ਹੋਰ ਵੀਡੀਓ ਨਾਲ ਮੈਂ ਬਹੁਤ ਜਲਦ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਅੱਲਾ ਹਾਫਿਜ਼।